सब तरीफां अल्लाह लई जो पालन हारा सब दा ते वड्डी मेहर ते रहमत वाला बने सहारा सब दा। अस्सलामु अलैकुम मेरे साथियों, इंशाअल्लाह हसदे रवो नाले वसदे रवो, एक दूजे नाल इंजे प्यार करदे रवो, हाल पुछदे रवो नाले दसदे रवो। मेरे मौला करम नवाजियां कर लबे मंजिल सौखे राह होवन, होवे सस्ती हर शै हर एक लई, हर चीज़ दे सस्ते भाव होवन। ठंडा ठार ना प्यार गरीब दा होवे हर वेले तत्ते ता होवन, या होवन लेख शरीक तू डाढे या अनवर सज्जन दना होवन। दोस्तों मुहब्बतां करन वालिओ, मैं तुहाडा अपना वीर शौकत हयात, तुसीं वेख रहे हो यूट्यूब चैनल प्रोफैसर मुहम्मद अनवर विरक। अमीनपुर बंगला की दुनिया भी तुसीं वेख सकदे हो। इस चैनल ते पंजाबी दियां गल्लां बातां, पंजाबी दी शायरी तुसीं सुणदे रहिंदे जे। अज मैं सिर्फ 2 मिनट तुहाडे कोलों लैणे ने, खास तौर पर अपने बहुत ही प्यार करने वाले वीवर जिहड़े ने ना, साडे बहुत ही साडे प्यारे ने ते लूडे लाडे भी है ने जी। मार वारस साहब, उन्हां दी अक्सर शिकायत रहिंदी है कि तुसीं लेट क्यों करदे हो, वीडियो देर नाल क्यों अपलोड करदे हो। उहदियां जनाब कुछ मजबूरियां अगे भी दस चुके हैं, बहुत वारी दस चुके हैं। अज फिर मैं अपनी जुबानी दस दिना वा कि मजदूर बंदा जनाब, रोटी टुक दा भी करना पैंदा। मुखसर जी गल है, सादा जे अल्फाज ने, सादा जियां गल्लां ने। अगर कोई 2-4 दिन भाई लेट हो जाए तो ਉਹਦੇ वास्ते माजरत, क्योंकि ਅਸੀਂ ਤੁਹਾਨੂੰ नशे ते लाया होया। ਉਹ ਫਿਰ ਆਂਦੇ ਨੇ ਡੋਲਾ ਨਸ਼ਿਆਂ ਤੇ ਲਾ ਕੇ ਤੇ ਹੁਣ ਸਾਡਾ ਜਾਣੂ ਨਹੀਂ ਬਣਦਾ। ਕਿਉਂ ਸਰ ਜੀ? ਅਸੀਂ ਜਨਾਬ ਜਾਣੂ ਤੁਹਾਡੇ ਜ਼ਰੂਰ ਬਣਦੇ ਆ, ਲੇਕਿਨ ਡੋਲਾ ਮਜ਼ਦੂਰ ਬੰਦਾ ਹੈ। ਮਜ਼ਦੂਰੀ ਕਰਨੀ ਪੈਂਦੀ ਏ, ਮਜ਼ਦੂਰੀ ਤੇ ਜਾਣਾ ਪੈਂਦਾ। ਬਾਜ਼ ਔਕਾਤ ਸਫ਼ਰ ਹੁੰਦਾ, ਸਫ਼ਰ ਤੇ 2-2 3-3 ਦਿਨ ਵੀ ਸਾਨੂੰ ਲੱਗ ਜਾਂਦੇ ਨੇ ਤੇ ਨੈਟ ਪ੍ਰੋਬਲਮ ਹੀ ਹੁੰਦਾ। ਫਿਰ ਬਾਜ਼ ਔਕਾਤ ਪੈਕੇਜ ਵੀ ਖਤਮ ਹੋ ਜਾਂਦਾ, ਪੈਕੇਜ ਵੀ ਲਵਾਉਣੇ ਪੈਂਦਾ। ਉਹ ਇਸ ਕਰਕੇ 2-4 ਦਿਨ ਦਾ ਵਾਧਾ ਘਾਟਾ ਹੋ ਜਾਏ ਤਾਂ ਭਾਈ ਨਾਰਾਜ਼ ਨਾ ਹੋਇਆ ਕਰੋ ਸਾਡੇ ਨਾਲ। ਅਸੀਂ ਇਨਸ਼ਾਅੱਲਾ ਤੁਹਾਡੇ ਤੱਕ ਜੋ ਅਸੀਂ ਸਿਲਸਿਲਾ ਸ਼ੁਰੂ ਕੀਤਾ ਹੈ। ਇੱਕ ਹੋਰ ਗੱਲ ਦੱਸਾਂ ਕਿ ਮੈਂ ਕੋਈ ਇਹ ਰੋਜ਼ੀ ਰੋਟੀ ਵਾਸਤੇ ਆ ਵੀਡੀਓ ਬਣਾਉਣ ਦਾ ਮੇਰਾ ਕੋਈ ਸ਼ੁਗਲ ਨਹੀਂ। ਮੇਰਾ ਇੱਕੋ ਮਕਸਦ, ਮੈਂ ਅੱਗੇ ਕਈ ਵੀਡੀਓ ਕਹਿ ਚੁੱਕਿਆ ਵਾਂ, ਦੱਸ ਵੀ ਚੁੱਕਿਆ ਵਾਂ ਕਿ ਮੈਂ ਆਪਣੇ ਸਾਰੋ ਰਾਂ ਦਾ ਜਿਹੜਾ ਕਲਾਮ ਹੈ ਨਾ, ਇਹਨੂੰ ਮਹਿਫੂਜ਼ ਕਰਨਾ। ਜਿਤਨੀ ਕੋਸ਼ਿਸ਼ ਹੋ ਸਕੀ ਮੈਂ ਇਸ ਕਲਾਮ ਨੂੰ ਮਹਿਫੂਜ਼ ਕਰਨਾ। ਔਰ ਹੁਣ ਤੱਕ ਮੇਰਾ ਹਾਲੇ 300 ਤੋਂ ਜ਼ਿਆਦਾ ਵੀਡੀਓ ਜਿਹੜੀਆਂ ਨੇ, ਮੁਖਤਲਿਫ ਗਜ਼ਲਾਂ ਨੇ, ਨਜ਼ਮਾਂ ਨੇ, ਦੋੜੇ ਮਾਈਏ ਨੇ, ਬਾਕੀ ਵੀ ਗੱਲਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ, ਪੰਜਾਬੀ ਵਸੇਬ ਦੇ ਨਾਲ ਗੱਲਾਂ ਬਾਤਾਂ ਨੇ, ਮਾਲੂਮਾਤ ਪੰਜਾਬੀ ਦੇ ਹਵਾਲੇ ਨਾਲ, ਉਹ ਅਸੀਂ ਜਨਾਬ ਰਿਕਾਰਡ ਕਰਦੇ ਰਹਿੰਦੇ ਹਾਂ। 300 ਵੀਡੀਓ ਤੋਂ ਉੱਪਰ ਰਿਕਾਰਡ ਹੋ ਚੁੱਕੀਆਂ ਨੇ। ਇਹ ਦੁਆ ਕਰ ਦਿਓ ਕਿ ਮੈਂ ਇਸ ਮਿਸ਼ਨ ਜਿਹੜਾ ਮੇਰਾ ਮੈਂ ਚੱਲਦਾ ਰਹੇ ਤੇ ਕਾਮਯਾਬ ਹੋ ਜਾਵਾਂ, ਜਿਤਨਾ ਵੀ ਹੋ ਸਕੇ। ਜ਼ਿੰਦਗੀ ਰਵੇ ਸਹੀ ਤਾਂ ਅਸੀਂ ਇਨਸ਼ਾਅੱਲਾ ਤੁਹਾਡੇ ਤੱਕ ਜਿਹੜਾ ਕਲਾਮ ਇਹਨਾਂ ਦਾ ਲਿਖਿਆ ਹੋਇਆ ਕਮ ਅਜ਼ ਕਮ ਉਹ ਅਸੀਂ ਪਹੁੰਚਾ ਦਈਏ। ਇਹ ਮਕਸਦ ਹੈ। ਹੋਰ ਬਾਕੀ ਰੋਜ਼ੀ ਜਿਹੜੀ ਹੈ ਨਾ, ਰੱਬ ਉਹ ਦੇ ਜਾਂਦਾ, ਉਹਨੇ ਵਾਅਦਾ ਕੀਤਾ, ਉਹਨੇ ਦੇਣੀ ਹੈ। ਬਾਕੀ ਜਿੰਨੇ ਵੀ ਸਾਡੇ ਵੇਖਣ ਵਾਲੇ ਆਏ ਨੇ, ਜ਼ਰਾ ਮਿਹਰਬਾਨੀ ਕਰਕੇ ਨਾ ਚੈਨਲ ਨੂੰ ਅਗਰ ਕੋਈ ਗੱਲਾਂ ਚੰਗੀਆਂ ਲੱਗਣ ਤਾਂ ਸਬਸਕ੍ਰਾਈਬ ਕਰ ਦਿਆ ਜੇ, ਤੇ ਨਾਲ ਇੱਕ ਘੰਟੀ ਦਾ ਨਿਸ਼ਾਨ ਹੁੰਦਾ ਉਹਨੂੰ ਵੀ ਦੱਬ ਦਿਆ ਜੇ। ਉਹਨੂੰ ਦੱਬਣ ਦਾ ਫਾਇਦਾ ਇਹ ਹੋਣਾ ਜੇ ਕਿ ਤੁਹਾਨੂੰ ਬਰ ਵਕਤ ਵੀਡੀਓ ਜਿਹੜੀ ਹੈ ਉਹ ਮਿਲਦੀ ਰਹੇਗੀ। ਉਹ ਨਾਲ ਸ਼ੌਕਤ ਦੱਸਦੇ ਚੰਗੀ ਲੱਗੇ ਤੇ ਉਹ ਭਾਵੇਂ ਨਾ ਦੱਸਣ, ਭੈੜੀ ਲੱਗੇ ਨਾ, ਉਹ ਦੱਸਣ, ਫਿਰ ਅਸੀਂ ਉਸ ਚੀਜ਼ ਵਜੇ ਹੁੰਦਾ ਨਾ ਕਮੈਂਟਸ ਦੇ ਆਪਣੀ ਰਾਏ ਜਿਹੜੀ ਉਹ ਜ਼ਰੂਰ ਦੇ ਦਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਜਾਣ। ਬਸ ਸਿਰਫ ਮੁਖਤਸਰ ਜਿਹੀਆਂ ਗੱਲਾਂ ਸਨ ਤੇ ਅੱਜ ਗੱਲਾਂ ਜਿਹੜੀਆਂ ਨੇ ਹੁਣ ਅੱਗੇ ਮਜ਼ੀਦ ਇਹ ਲੰਮਾ ਬਾ ਲੰਮਾ ਨਾ ਅਸੀਂ ਰਿਕਾਰਡ ਜਦੋਂ ਕਰਕੇ ਤੇ ਅਪਲੋਡ ਕਰਦੇ ਰਹੀਦੀਆਂ ਨੇ। ਅੱਛਾ, ਫਿਰ ਦੂਸਰਾ ਕਹਿੰਦੇ ਨੇ ਕਿ ਤੁਸੀਂ ਜਨਾਬ ਸਾਈਡ ਚੇਂਜ ਕਰਦੇ ਰਿਹਾ ਕਰੋ, ਮੰਜ਼ਰ ਚੇਂਜ ਕਰਦੇ ਰਿਹਾ ਕਰੋ। ਹੁਣ ਉਸਤਾਦਾਂ ਦਾ ਜਨਾਬ ਆ ਜਿਹੜਾ ਨਾ ਜਾ ਗੋਡਾ ਮੇਰਾ ਗੋਡਾ ਬੜਾ ਪੀੜ ਕਰਦਾ ਜੇ, ਤੇ ਮੈਂ ਇਹਨਾਂ ਨੂੰ ਤੰਗ ਨਹੀਂ ਕਰਦਾ ਕਿ ਇਹਨੂੰ ਉਠਾਵਾਂ ਤੇ ਉੱਥੇ ਲੈ ਜਾਵਾਂ, ਪਿੱਛੋਂ ਮੰਜ਼ਰ ਕਸ਼ੀ ਹੋਰ ਕਰੀਏ, ਕੋ ਸੈੱਟ ਹੋਰ ਲਈਏ। ਅਸੀਂ ਜਨਾਬ ਇੱਕੋ ਜਿਸ ਤਰ੍ਹਾਂ ਦਾ ਹੈ ਜਿਹਨਾਂ ਸਾਨੂੰ ਭਾਈ ਕਬੂਲ ਕਰ ਲਿਆ ਕਰੋ ਤੇ ਬਰਦਾਸ਼ਤ ਕਰ ਲਿਆ ਕਰੋ। ਇਹ ਬਸ ਮੁਖਤਸਰ ਗੱਲਾਂ 2-4 ਕਰਨੀਆਂ ਨੇ। ਤੇ ਹੁਣ ਅੱਗੇ ਅੱਜ ਗੱਲ ਜਿਹੜੀ ਹੈ ਨਾ ਸਟਾਰਟ ਜਿਹੜੀ ਹੱਡ ਬੀਤੀਆਂ ਦੀ, ਉਹ ਸਾਰੋ ਇਹ ਕਰਨਗੇ ਕਿ ਜਿਹੜੀ ਨਾ ਖਾਦਾਂ ਦੇ ਹਵਾਲੇ ਨਾਲ ਕਿਸਾਨ ਡੇ ਵੀ ਮਨਾਇਆ ਗਿਆ ਸੀ 16 ਤਰੀਕ ਨੂੰ। ਪਿਛਲੇ ਸਾਲ ਅਸੀਂ ਵੀ ਰਿਕਾਰਡ ਕੀਤੀ, ਨਜ਼ਮ ਵੀ ਰਿਕਾਰਡ ਕੀਤੀ ਹੈ। बाकी गलबात जी है ना सारा दा ओ रहमान रहीम है। सब तरीफां अल्लाह ले जो पालन हारा सब दा, वड्डी मेहर ते रहमत वाला बने सहारा सब दा। हशर दिहाड़े दाओ मालिक मुक जाना, जद संगा ओदी करा इबादत नाले मदद उसदी मंगा। ते
ਪੁੱਠੇ ਰਾਹ ਤੋਂ ਰੋਕ ਕੇ ਰੱਬਾ ਸਿੱਧਾ ਰਾਹ ਵਿਖਾਵੀਂ। ਜਿਨ੍ਹਾਂ ਨੂੰ ਤੂੰ ਨੇਮਤਾਂ ਦਿੱਤੀਆਂ ਮਗਰ ਉਹਨਾਂ ਦੇ ਲਾਵੀਂ, ਰੱਖੀ ਦੂਰ ਉਹਨਾਂ ਤੋਂ ਜਿਹੜੇ ਗਜ਼ਬ ਤੇਰੇ ਦੇ ਮਾਰੇ, ਮੁਨਕਰ ਤੇ ਗਮਰਾਹ ਜੋ ਹੋਏ ਦੁੱਧਕਾਰੇ ਫਟਕਾਰੇ। ਤੇ ਤੂੰ ਅੱਲਾ ਮੈਂ ਬੰਦਾ ਤੇਰਾ, ਤੇਰਾ ਸਦਾ ਸਦਾਵਾਂ, ਅਨਵਰ ਭਰਿਆ ਨਾਲ ਗੁਨਾਹਾਂ ਕਰਦੇ ਮਾਫ ਖੁਦਾਵਾਂ। ਮੇਰੇ ਪਿਆਰੇ ਪਿਆਰੇ ਸੁਣਨ ਵਾਲਿਓ, ਦੁਨੀਆ ਦੇ ਜਿਸ ਹਿੱਸੇ 'ਚ ਵੀ ਹੋ, ਅੱਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ ਤੇ ਰਾਜ਼ੀ ਰਵੋ, ਖੁਸ਼ ਰਵੋ। ਤੇ ਆ ਸ਼ੌਕਤ ਵੇਖੋ ਆ ਜਾਂਦਾ ਕੋਈ ਮਹੀਨੇ ਕੁ ਬਾਅਦ ਜਾਂ 20 ਦਿਨਾਂ ਬਾਅਦ, ਅੱਲਾ ਇਹਨੂੰ ਖੁਸ਼ ਰੱਖੇ। ਅੱਜ ਵੇਖੋ ਸਾਡਾ ਅਨਵਰ ਇੱਕ ਹੋਰ ਆ ਗਿਆ, ਇਹ ਵੀ ਇੱਕ ਕਿਸਮ ਦਾ ਸ਼ਾਇਰ ਹੀ ਹੈ। ਇਹ ਜਿਹੜਾ ਵੀ ਬੰਦਾ ਮੁਸੱਵਰ ਹੁੰਦਾ ਹੈ, ਡਿਜ਼ਾਈਨਰ ਹੁੰਦਾ ਹੈ, ਇਹ ਬੜਾ ਆਲਾ ਪਾਏ ਦਾ ਮਿਸਤਰੀ ਹੈ। ਹੁਣ ਇਹ ਬਸ ਮੇਰਾ ਖਿਆਲ ਰਿਟਾਇਰ ਹੋ ਗਿਆ ਮੇਰੇ ਵਾਂਗੂ। ਹਾਂ, ਹੱਥ ਨਾਲ ਤਾਂ ਨਹੀਂ ਕੰਮ ਕਰ ਸਕਦਾ, ਤੇ ਕੋਈ ਦਰਬਾਰ ਮਸੀਤ ਦੇ ਜੋ ਵੀ ਹੋਇਆ ਨਾ ਇਹ ਦੱਸ ਸਕਦਾ ਵੈ, ਜਿਵੇਂ ਦਾ ਡਿਜ਼ਾਇਨ ਮਿਲਾ ਸਕਦਾ। ਅੱਲਾ ਇਹਨੂੰ ਵੀ ਖੁਸ਼ ਰੱਖੇ। ਤੇ ਇਹ ਵੀ ਸਾਡੇ ਦਿਨ ਅੰਦਰੋਂ ਧੁਖਿਆ ਪਿਆ, ਇਹ ਵੀ ਬਲਿਆ ਪਿਆ। ਤੇ ਮੈਨੂੰ ਨਿੱਦਾਂ ਦਾ ਵੇ ਬਾਬਾ ਹੌਲੀ ਰੋ ਜ਼ਰਾ ਰੋ, ਆ ਜਾਣਗੇ ਵੀਗੋ ਡਾਲੇ ਵਾਲੇ। ਅਸੀਂ ਨਾ ਜੀ ਉਹ ਇੰਜ ਕਰਦੇ, ਸ਼ੌਕਤ ਨੇ ਗੱਲ ਕਰਾਈ ਹੈ, ਸ਼ੌਕਤ ਨੇ ਯਾਦ ਕਰਾਇਆ ਵੀ ਅਸੀਂ ਨਾ ਸ਼ੌਕਤ ਮੈਂ ਯੂਨੀਵਰਸਿਟੀ 'ਚ ਰਿਹਾ ਨਾ, ਤੇ ਆ ਜਿਹੜਾ ਪੰਜਾਬੀ ਮਾਂ ਬੋਲੀ ਡੇ ਤੇ ਹਰਾਮ ਹੈ ਜੇ ਮਾਂ ਬੋਲੀ ਨਾਲ ਕਿਸੇ ਨੂੰ ਪਿਆਰ ਹੋਏ। ਤੇ ਉਹ ਬੁੜੀਆਂ ਉਹਨਾਂ ਦੀਆਂ ਜਿਹੜੀਆਂ 8ਵੀਂ ਪੜ੍ਹੀਆਂ ਨਹੀਂ, ਇੱਧਰ ਆਓ ਬੇਟਾ ਕਿਆ ਕਹਿ ਰਹੇ ਹੋ, ਇੱਧਰ ਜਾ ਰਹੇ ਹੋ, ਪੰਜਾਬੀ ਅੱਛੀ ਨਹੀਂ, ਉਹਨਾਂ ਦੀਆਂ ਉਹ ਜੇ ਪ੍ਰੋਫੈਸਰ ਪੰਜਾਬੀ ਦੇ ਨਾ, ਹਰਾਮ ਹੈ ਜੋ ਉਹਨਾਂ ਕੋਲ ਪੰਜਾਬੀ ਦਾ ਲਫ਼ਜ਼ ਉਹਨਾਂ ਨੇ ਕਦੀ ਬੋਲਿਆ ਹੋਵੇ। ਜੇ ਉਹਨਾਂ ਨੇ ਕਿਸੇ 'ਤੇ ਹੁਣ ਮੇਰੀ ਸ਼ਾਇਰੀ ਹੈ ਨਾ, ਇਹਦੇ 'ਤੇ ਕੋਈ ਤਬਸਰਾ ਕਰਨਗੇ ਨਾ, ਬੜੇ PhD ਨੇ ਉਸ ਆ ਜਿਹੜਾ ਬਾਬਾ ਇਹਨੇ ਨਾ, ਇਹਦੀ ਸ਼ਾਇਰੀ ਦੇ ਵਿੱਚ ਬੜੀ ਫਿਲੋ ਇਹਨੇ, ਇਹਦੀ ਸ਼ਾਇਰੀ ਵਿੱਚ ਬੜੀ ਡੀਪ ਇਹਨੇ ਤੇ ਬੜੀ ਫੀਲ ਇਹਨੇ। ਤੇ ਆਹ ਜਿਹੜਾ ਇਹਦਾ ਸ਼ੇਰ ਹੈ ਮੈਨੂੰ ਬੜਾ ਅਪੀਲ ਕਰਦਾ। ਸਾਰੇ ਅੰਗਰੇਜ਼ੀ ਦੇ ਲਫ਼ਜ਼ ਲਾਉਣਗੇ ਸਿਰਫ ਇਹ ਜਤਾਉਣ ਵਾਸਤੇ ਵੀ ਅਸੀਂ ਬੜੇ ਆਲਮ ਫਾਜ਼ਲ ਹਾਂ। ਆਲਮ ਫਾਜ਼ਲ ਪੰਜਾਬੀ 'ਚ ਵੀ ਤਾਂ ਬੰਦਾ ਹੋ ਹੀ ਸਕਦਾ। ਇਹ ਚਲੋ ਅਸੀਂ ਆਪਣੀ ਮੈਂ ਤੇ ਸ਼ੌਕਤ ਲੱਗੇ ਹਾਂ, ਆ ਸਾਡੇ ਨਾਲ ਅਨਵਰ ਅਲੀ ਸਾਨੂੰ ਸ਼ਾਬਾਸ਼ ਵੀ ਦੇ ਦਿੰਦੇ ਨੇ। ਅਸੀਂ ਨਾ ਕੋਸ਼ਿਸ਼ ਕਰਨੀ ਵੀ ਆਪਣੀ ਜ਼ੁਬਾਨ ਜਿਹੜੀ ਸਾਡੀ ਦੁਨੀਆ ਦੇ ਦੂਸਰੇ ਹਿੱਸੇ ਸਿੱਧਾ ਜਾਏ। ਹੁਣ ਰਹਿ ਗਿਆ ਆਪਣੇ ਮਸਲੇ, ਜਿਵੇਂ ਸਾਡੇ ਮਾਂ ਬੋਲੀ ਦੇ ਦਿਨ ਮਨਾਉਂਦੇ ਨੇ ਨਾ, ਉਹ ਸਿਰ ਮਾਂ ਬੋਲੀ ਦੇ ਪਹਿਲਾਂ ਮਨਾਉਂਦੇ ਨੇ, ਹੋਏ ਨਾ ਪਿੱਛੇ, ਉਹ ਜਾ ਕੇ ਇੰਝ ਕਰਦੇ ਨੇ ਵੀ ਇੱਕ ਦਿਹਾੜੀ ਉਹ ਚਾਦਰਾਂ ਚੂਦਰਾਂ ਪਵਾ ਕੇ ਨਾ ਤੇ ਉਹ ਫੰਡ ਫੁੰਡ ਖਾ ਲਾ ਗੌਰਮੈਂਟ ਤੇ, ਗੌਰਮੈਂਟ ਦਾ ਰਹੇ ਤੇ ਆਖਿਆ ਜੀ ਮਾਂ ਬੋਲੀ ਦਾ ਦਿਨ, ਤੇ ਕਰਦੇ ਕੱਖ ਨਹੀਂ ਜੀ। ਇਸੇ ਤਰ੍ਹਾਂ ਸਾਡੇ ਤੇ ਜਿਹੜੇ ਜ਼ੁਲਮ ਹੋ ਰਹੇ, ਰਾਤੀ ਮੈਂ ਖਬਰਾਂ ਸੁਣਦਾ ਸਾਂ ਪਿਆ ਵੀ ਕਣਕ ਜਿਹੜੀ ਹੈ ਨਾ ਉਹ 3000 ਤੇ ਜਿਹੜੀ ਹੈ ਨਾ 900 ਤੇ ਦੇਣੀ ਹੈ, ਤੇ ਕਿਸੇ ਵੀ ਨਹੀਂ। ਆ ਜਿਹੜਾ 3900 ਦੱਸਣ ਡਿਆ ਨੇ ਨਾ, ਉਹ ਖਰਚਾ ਤਾਂ ਪੂਰਾ ਕਰਕੇ ਦੱਸਣ। ਇਹ ਜਾ ਕੇ ਮਾਰਨਗੇ ਥਾਂ 'ਤੇ, ਜਦੋਂ ਕੋਈ ਹੋ ਜਾਏਗੀ ਨਾ ਸਮਗਲ, ਤੇ ਫਿਰ ਅੱਗੋਂ 6000 ਨੂੰ ਉੱਥੋਂ ਲਿਆਉਣਗੇ। ਇਹ ਨਹੀਂ ਆਖਣਾ ਵੀ ਜ਼ਿਮੀਂਦਾਰਾਂ ਨੂੰ ਕੋਈ ਸਹੂਲਤਾਂ ਦਈਏ, ਤੇ ਉਹ ਜ਼ਿਮੀਂਦਾਰ ਜਿਹੜੇ ਨਾਲ ਦੇ ਨੂੰ ਦੂਜਿਆਂ ਨੂੰ। ਹੁਣ ਸਾਡੇ ਪਿੰਡ ਵਾਲੇ ਕੋਲ ਕਣਕ ਮੁੱਕਦੀ ਜੇ ਸਾਨੂੰ ਉਹ ਖਾਦ ਦੇਣ ਤੇ। ਆਹ ਸ਼ੌਕਤ ਜਿਹੜਾ ਨਾ ਕਦੀ ਇਹ ਵੀ ਮੇਰੀ ਹੈਲਪ ਕਰਦਾ। ਜਦੋਂ ਵੀ ਖਾਦ ਲੈਣ ਗਿਆ ਨਾ ਡਰਦੇ, ਅਗਾਂ ਮੈਂ ਗਿਆ ਐਤਕਾਂ ਲੈਣ ਤੋਂ ਨਾ ਕਿ ਅਫਸਰ ਆਉਣਾ, ਉਹ ਜੇ ਮੈਂ ਵੇਖਿਆ ਗਿਆ ਉਹ ਸਾਰੇ ਅਫਸਰ ਵੀ ਮੇਰੇ ਆਪਣੇ, ਉਹ ਡੋਗਰ ਨਹੀਂ ਤਰ ਕਰੀ, ਉਹ ਬੈਠੇ, ਉਹ ਜਾ ਕੇ ਸ਼ਨਾਖਤੀ ਕਾਰਡ ਦੇ ਤਰਲਿਆਂ ਦੇ ਨਾਲ ਉਹਨਾਂ ਨੇ 2-2 ਬੋਰੀਆਂ ਦਿੱਤੀਆਂ ਨੇ। ਤੇ ਜਾਂਦੀਆਂ ਬਲੈਕ, ਉਹ ਵੀ ਜਿਹੜੀ ਹਰ DAP ਬਲੈਕ ਲਈ 1000-2000 ਰੁਪਈਆ ਵੱਧ ਦੇਣਾ ਪੈਂਦਾ। ਯੂਰੀਆ ਉਹਦਾ ਵੀ 1000-2000 ਵੱਧ ਦੇਣਾ ਪੈਂਦਾ। ਉਹ ਭਰ ਕੇ ਨਾ, ਤੇ ਫਿਰ ਪਾਣੀ ਆਉਣਾ, ਪਾਣੀ ਲੱਗਾ ਨਾ ਇਹਦੇ ਨਾਲ ਜਦੋਂ ਉਹਦੇ ਯੂਨਿਟ ਪੈਣੇ, ਜੇ ਬਿਜਲੀ ਦੀ ਮੋਟਰ ਲੱਗੀ ਹੈ, ਟਰੈਕਟਰ ਚਲਾਈਏ। ਉਹ ਐਵੇਂ ਜਿਹੜਾ ਨਾ ਕਿਸਾਨ ਸਾਡਾ ਜ਼ਰਈ ਮੁਲਕ ਹੈ ਨਾ, ਇਹ ਅਸਲ ਦੇ ਵਿੱਚ ਤੇ ਜ਼ਰਾਇਤ ਨੂੰ ਤਰੱਕੀ ਦਿੰਦੇ ਤੇ ਨੇ ਤਰੱਕੀ ਕਰਨੀ ਸੀ। ਅਸੀਂ ਜਿੱਥੋਂ ਜਾ ਕੇ ਕੰਮ ਨਿਕਲਦਾ ਉਹਨਾਂ ਦੀ ਸੰਗੀ ਘੁੱਟੀ ਜਾਂਦੇ ਹਾਂ। ਤੇ ਫਿਰ ਜੇ ਸੱਚੀਆਂ ਕਰੀਏ ਤੇ ਝੁੱਗੇ ਨਹੀਂ ਵੱਸਦੇ। ਇਹੋ ਹੀ ਆਖੀ ਜਾਣਾ ਜਿਹੜੇ ਸਾਡੇ ਕਰਤੇ ਧਰਤੇ ਉੱਤੇ ਬੈਠੇ ਨੇ, ਉਹਨਾਂ ਨੇ ਆਪਣੇ ਬਾਹਰਲੇ ਮੁਲਕ ਜਜ਼ੀਰਿਆਂ ਮਕਾਨ ਲੈਂਦੇ, ਕਰਜ਼ਾ ਲੈਂਦੇ ਨਾ ਬਾਹਰੋਂ, ਉਹ ਆਪ ਖਾ ਜਾਂਦੇ ਨੇ। ਇੱਥੇ ਸਾਡੇ ਸਿੱਧਾਂ ਤੇ ਅਪੜਨ ਨਹੀਂ ਦਿੰਦੇ। ਆਖਣਾ ਕਿਸਾਨਾਂ ਨੂੰ ਅਸੀਂ ਸ਼ੌਕਤ ਤੂੰ ਜਾ ਕੇ ਵੇਖੀ ਜਾਂ ਅਨਵਰੀ ਜਾ ਕੇ ਵੇਖੇ। ਮੈਂ ਹੁਣ ਪਿਛਲੀ ਵਾਰੀ ਕਿਹਾ ਮੈਂ ਕਾਲਜ ਜਾਂਦਾ ਰਿਹਾ ਨਾ, ਭਾਵੇਂ ਮੇਰੀ ਲੱਤ ਦੁਖਦੀ ਵੀ, ਉੱਥੇ ਪਰਲੇ ਗਿਆ ਸਾਈਡ 'ਤੇ ਚੁਨਿਓਟ ਵਾਲੇ ਪਾਸੇ, ਤੇ ਉੱਥੇ ਲੱਗਿਆ ਹੀ ਇੱਕ ਵਾਰ ਜਿਹੜਾ ਹੁੰਦੇ ਨਹੀਂ ਆ ਮੋਬਾਇਲਾਂ ਵਾਲਿਆਂ ਨੇ ਬਣਾਈਆਂ, ਉਹਦੇ ਵਿੱਚ ਬੁੜੀਆਂ ਦੀਆਂ ਲੈਣਾ ਲੱਗੀਆਂ, ਉਹ ਲਿਆ ਕੇ ਨਾ ਕੇ 2-3 ਹਜ਼ਾਰ ਦਿੰਦੇ। ਉਹ ਵਿਚਾਰੀਆਂ ਧੱਕੇ ਖਾ ਕੇ, ਕੋਈ ਐਕਸੀਡੈਂਟ ਹੁੰਦੇ ਨੇ, ਕਿਸੇ ਦੀ ਲੱਤ ਤੇ ਕੋਈ ਉਂਝ ਮਰਨ ਡਈ ਹੈ, ਉਰਲੇ ਬੰਨੇ ਵੇਖੀ ਤੇ ਸੜਕ ਦੇ ਉੱਤੇ ਮੰਗਤ ਕੌਮ ਨੂੰ ਬਣਾਉਣ ਡਏ ਨੇ। ਇਹ ਨਹੀਂ ਆਂਦੇ ਤੁਸੀਂ ਆਪਣੇ ਪੈਰਾਂ 'ਤੇ ਖਲੋ। ਇਹੋ ਹੀ ਕਰਦੇ ਜੋ ਉਹਨੇ ਇਮਰਾਨ ਖਾਨ ਨੇ ਜੋ ਸਿਹਤ ਕਾਰਡ ਰੱਖਿਆ ਸੀ ਉਹ ਰਹਿਣ ਦਿੰਦੇ। ਹੁਣ ਉਹਦੇ ਜਾਂਦੇ ਨੇ ਬੇਈਮਾਨੀ ਬੜੀ ਹੁੰਦੀ। ਤੇ ਇਮਾਨਦਾਰੀ ਹੈ ਕਿੱਥੇ? ਹਰ ਥਾਂ 'ਤੇ ਜੇ ਡਾਕਟਰਾਂ ਕੋਲ ਜਾਈਏ ਉਹ ਇਹ ਆਂਦੇ ਨੇ, ਵੇਖੋ ਨਾ ਜੀ, ਡਾਕਟਰੀ ਜਿਹੜੀ ਹੈ ਨਾ, ਜਦੋਂ ਰੁਜ਼ਗਾਰ ਦਾ ਜ਼ਰੀਆ ਡਾਕਟਰੀ ਬਣ ਜਾਏ ਨਾ, ਡਾਕਟਰੀ ਤੇ ਪੀਰੀ ਰੁਜ਼ਗਾਰ ਦਾ ਜ਼ਰੀਆ। ਜਿਹੜੀ ਤਲੀਮ ਹੈ ਨਾ, ਇਹਦੇ ਵਿੱਚ ਫਾਇਦਾ ਲੈਂਦੇ। ਤਲੀਮ ਸਾਨੂੰ ਮੁੱਲ ਲੈਣੀ ਪੈਂਦੀ ਹੈ, ਸਿਹਤ ਸਾਨੂੰ ਮੁੱਲ ਲੈਣੀ ਪੈਂਦੀ ਹੈ, ਇਨਸਾਫ ਸਾਨੂੰ ਮੁੱਲ ਲੱਭਦਾ। ਜਿੱਥੇ ਹਰ ਸ਼ੈ ਮੁੱਲ ਲੱਭਦੀ ਹੈ, ਉੱਥੇ ਦੱਸੋ ਇਹੋ ਜਿਹੇ ਸਾਡੇ ਹਾਲ ਹੋਣੇ। ਕੋਈ ਮੈਂ ਹੁਣ ਆਪਣੇ ਥੋੜ੍ਹਾ ਜਿਹਾ ਬੇਈਮਾਨੀ ਕਰਾਂ, ਪ੍ਰੋਫੈਸਰ ਮੁਹੰਮਦ ਅਨਵਰ
ਉਹ ਲਿਖ ਕੇ ਥੱਲੇ ਅਕੈਡਮੀ ਲਿਖਦੇ ਆ, ਪੜ੍ਹਾਵਾਂ ਕੱਖ ਨਾ, ਇੱਥੋਂ 2-4 ਬਹਾ ਕੇ ਨਾ ਅਨਵਰ ਨੂੰ ਲੈ ਜਾ ਵੀ ਇਹਨੂੰ ਆ ਇੱਥੋਂ ਜਾ ਕੇ ਸਿੱਧੀ ਕਰ ਦੇ। ਉਹ ਨੋਟ ਉਹਨਾਂ ਕੋਲ ਤਰੀਕ ਲੈ। ਸਾਡਾ ਮਿਸ਼ਨ ਦੇ ਤਹਿਤ ਕੰਮ ਹੁੰਦਾ ਹੀ ਕੋਈ ਨਹੀਂ। ਅਸੀਂ ਉਹ ਕੌਮਾਂ ਨੂੰ ਜਿਹੜੀ ਜਿਹਨਾਂ ਚਾਈਨਾ ਨੇ ਤਰੱਕੀ ਕੀਤੀ ਹੈ ਨਾ, ਉਹਨਾਂ ਨੂੰ ਆਪਣੇ ਮੁਲਕ ਨਾਲ ਮੁਹੱਬਤ ਸੀ। ਅਸੀਂ ਇੱਕ ਦੂਜੇ ਦੇ ਵੈਰੀ ਹਾਂ। ਜੇ ਕੋਈ ਚੰਗਾ ਫਾਇ ਆਇਆ ਨਾ ਚੰਗਾ, ਹੁਣ ਸਾਨੂੰ ਖਾਣ ਨਹੀਂ ਨਾ ਲੱਭਦੀ, ਅਤੇ ਜਿਹੜੇ ਦੂਜੇ ਨਹੀਂ ਨਾ ਗੈਰ ਕਾਇਆਂ ਦੇ ਨਾ, ਇਹਨਾਂ ਦਾ ਚੰਗਾ ਗੁੱਲਾ ਠੱਕਾ ਹੈ। ਇਹਨੂੰ ਤਾਂ ਇੰਝ ਹੀ ਹੋਣਾ ਚਾਹੀਦਾ। ਜੇ ਕੋਈ ਉਹ ਗਏ ਅਗਲੇ ਦਿਨ ਫਤੂ ਨੜੀ ਹੈ ਸਾਡਾ ਬੇਲੀ, ਉੱਥੇ ਨੜੀਆਂ ਸਹੀ ਕਰਦਾ ਹੁੱਕੇ ਦੀਆਂ, ਉਹ ਜਾ ਕੇ ਮੈਂ ਕਿਹਾ ਯਾਰ ਇਹਨਾਂ ਬੜੀਆਂ ਰੋਜ਼ਿਆਂ ਦੇ ਵਿੱਚ ਅੱਗ ਲਾਈ ਆਂਦਾ ਚੰਗਾ ਕਰਦੇ ਨੇ, ਇੰਝ ਹੀ ਇਹਨਾਂ ਨੂੰ ਹੋਣਾ ਚਾਹੀਦਾ। ਹਰ ਬੰਦਾ ਆਂਦਾ ਚੰਗਾ ਕਰਦੇ ਅਤੇ ਉਹ ਆਪ ਉਹਦੇ 'ਤੇ ਵੀ ਤਾਂ ਅਸਰ ਹੋਣਾ ਹੀ ਹੈ ਨਾ। ਇਹ ਅਸੀਂ ਇਹ ਦੂਜੇ ਦੇ ਦੁੱਖ ਨਾ ਸ਼ੌਕਤ ਆਖਰ 'ਤੇ ਮੈਂ ਸਿਰਫ 3 ਗੱਲਾਂ ਕਰਨਾ। ਜੇ ਉਹ ਤੁਹਾਨੂੰ ਹੁਣ ਮਸਲਨ ਆ ਹੈ ਨਾ, ਮੇਰਾ ਇੱਕ ਬੇਲੀ ਹੈ ਅਤੇ ਇਹਦਾ ਉਸਤਾਦ, ਅਤੇ ਉਹਦੀਆਂ ਕਰਤੂਤਾਂ ਮੈਂ ਬੇਲੀ ਦੇ ਜਾਣਨਾ, ਪਰ ਇਹਦੇ ਮੂੰਹ ਮੈਂ ਕਦੀ ਉਹਦੀ ਬੁਰਾਈ ਨਹੀਂ ਸੁਣੀ। ਇਹ ਉਹਨੂੰ ਆਂਦਾ ਮੇਰੇ ਵਾਸਤੇ ਮਾਂ ਪਿਓ ਦਾ ਕੰਮ ਕਰਦਾ। ਉਹ ਜਿਵੇਂ ਵੀ ਹੈ ਨਾ, ਮੇਰਾ ਤਾਂ ਬੇਲੀ ਹੈ, ਮੈਂ ਉਹਦੇ ਨਾਲ ਜਿਵੇਂ ਵੀ ਮਰਜ਼ੀ ਕਰ ਲਾਂ। ਇਸ ਬੰਦੇ ਨੂੰ ਮੈਂ ਜਦੋਂ ਵੀ ਆਖਿਆ ਇਹਨੇ ਆਖਿਆ ਵੀ ਮੇਰਾ ਨਾ ਜਿਵੇਂ ਵਾਲਦੈਨ ਨੇ ਨਾ ਮੇਰੇ ਪਿਓਾਂ ਬਜਾਏ, ਜਿਹੜਾ ਹੈ ਨਾ ਵਾਲਦੈਨ, ਉਹਨਾਂ ਨੂੰ ਵਾਲਦੈਨ ਜਿਵੇਂ ਆਪਣੇ ਬਾਲਾਂ ਨੂੰ ਪਿਆਰ ਕਰਦਾ ਨਾ, ਇਸੇ ਤਰ੍ਹਾਂ ਜਿਹੜਾ ਉਸਤਾਦ ਹੈ ਨਾ ਉਹਨੂੰ ਸ਼ਾਗਿਰਦਾਂ ਨਾਲ ਕਰਨਾ ਚਾਹੀਦਾ। ਜੇ ਮਾਂ ਤਾਂ ਨਾ ਸਮਝੇ, ਪਿਓ ਤਾਂ ਨਾ ਨਹੀਂ, ਪਿਓ ਤਾਂ ਫਿਰ ਵੀ ਜੋ ਸਖਤੀ ਕਰਦਾ, ਮਾਂ ਦੇ ਕੋਲ ਪੈਸੇ ਹੋਣ ਨਾ ਅਤੇ ਉਹ ਬਾਲ ਨੂੰ ਸ਼ੈ ਲੈ ਕੇ ਦੇਵੇਗੀ, ਉਹ ਕਦੀ ਵੀ ਨਾ ਰੱਖੇਗੀ ਮੇਰਾ ਬਾਲ ਰੋਂਦਾ ਹੋਵੇ ਤਾਂ ਮੈਂ ਸ਼ੈ। ਮਾਂ ਤਰ੍ਹਾਂ ਪਿਆਰ ਹੋਣਾ ਚਾਹੀਦਾ ਉਸਤਾਦ ਦਾ ਸ਼ਾਗਿਰਦਾਂ ਨਾਲ। ਅਤੇ ਜਿਹੜਾ ਪੀਰ ਹੈ ਨਾ ਉਹਦਾ ਵੀ ਬਿਲਕੁਲ ਮਾਂ ਤਰ੍ਹਾਂ ਪਿਆਰ ਹੋਣਾ ਚਾਹੀਦਾ। ਉਹ ਮਰੀਦਾਂ ਦੀ ਖੱਲ ਨਾ ਲਾਵੇ ਵੀ ਸਾਰੀ ਦਿਹਾੜੀ ਰੇਹੜੀਆਂ ਵਾਹੁਣ ਅਤੇ ਰਾਤ ਨੂੰ ਉਹਨੂੰ ਜਾ ਕੇ ਨਜ਼ਰਾਨੇ ਦੇ ਕੇ ਹੁਣ ਰਾਤ ਨੂੰ ਖਤਮ ਤੋਂ ਹੁਣ। ਪੀਰ ਦਾ ਇੰਝ ਹੋਣਾ ਚਾਹੀਦਾ ਵੀ ਮੇਰੀ ਔਲਾਦ ਹੈ ਜਿਹੜੇ ਮਰੀਦ ਹਨ। ਅਤੇ ਜਿਹੜਾ ਸਾਡਾ ਲੀਡਰ ਹੈ ਨਾ ਉਹਦਾ ਵੀ ਇੰਝ ਹੀ ਹੋਣਾ ਚਾਹੀਦਾ, ਜਿਹੜੀ ਆਵਾਮ ਹੈ ਨਾ ਉਹ ਮੇਰੀ ਔਲਾਦ ਦੀ ਤਰ੍ਹਾਂ। ਜਦੋਂ ਅਸੀਂ ਸਾਰੇ ਭੁੱਲੇ ਫਿਰਨੇ ਆ ਨਾ, ਪੀਰ ਜਿਹੜੇ ਨੇ ਉਹ ਇੰਝ ਨੇ ਵੀ ਆਪਣੇ ਮਰੀਦਾਂ ਨੂੰ ਆਪਣਾ ਸਮਝਦੇ ਨੇ ਦੁਕਾਨਦਾਰੀ, ਜਿਹੜੇ ਉਸਤਾਦ ਨੇ ਉਹ ਆਪਣੇ ਸ਼ਾਗਿਰਦਾਂ ਨੂੰ ਜਿਹੜੇ ਨੇ ਦੁਕਾਨਦਾਰੀ ਸਮਝਦੇ ਨੇ, ਲੀਡਰ ਜਿਹੜੇ ਨੇ ਉਹ ਸਾਡੇ ਵੋਟਰਾਂ ਨੂੰ ਦੁਕਾਨਦਾਰੀ ਸਮਝਦੇ ਵੀ ਇਹਨਾਂ 'ਚੋਂ ਖੱਡੀ ਕਰਨੀ। ਅਤੇ ਉਹ ਜਿਹੜੇ ਨਾ ਬੇੜਾ ਉਹ ਜਿਵੇਂ ਉਹ ਇੱਕ ਗੱਲ ਲੰਮੀ ਹੋ ਜਾਂਦੀ, ਉਹ ਵੀਡੀਓ ਵੱਡੀ ਹੋ ਜਾਣੀ ਨਹੀਂ ਮੈਂ ਸੁਣਾਉਂਦਾ ਵੀ ਇਹ ਜਿਹੜਾ ਬੇੜਾ ਨਾ ਇਹੋ ਜਿਹਾ ਆ ਬਦਨੀਤਿਆਂ ਦਾ, ਜਿੱਥੇ ਨੀਤਾਂ ਸਾਫ਼ ਨਹੀਂ ਨਾ ਉਹ ਕਦੀ ਵੀ ਨਹੀਂ ਬੇੜੀ ਪੱਤਣ ਨਾਲ ਲਾਈ, ਉਹਦਾ ਬੇੜਾ ਹੀ ਗਰਕ ਹੁੰਦਾ। ਸਾਡਾ ਮੁਲਕ ਜਿਹੜਾ ਨਾ ਉਹਨੇ ਆਖਿਆ ਸ਼ਾਕਰ ਸ਼ਜਾਬਾਦੀ ਦੇ ਇਹ ਸਾਡਾ ਮੁਲਕ ਆ ਸ਼ਾਕਰ ਸ਼ੀਸ਼ੇ ਦਾ, ਅਫਸੋਸ ਲਵਾਰ ਦੇ ਹੱਥ ਆ ਗਿਆ। ਐਡਾ ਸੋਹਣਾ ਮੁਲਕ ਦੁਨੀਆ 'ਤੇ ਹੋ ਸਕਦਾ ਹੀ ਨਹੀਂ। ਵੇਖੋ ਧੁੱਪ ਆ, ਧੁੱਪ 'ਤੇ ਬੈਠੇ ਆ, ਫਸਲ ਵੇਖੋ 4 ਚਫੇਰੇ ਜੇ ਕਿਤੇ ਸਾਡਾ ਹੁਣ ਸਾਡੇ ਘੁਮਾ ਨਹੀਂ ਸਕਦੇ ਕੈਮਰਾ, ਕੋਈ 1 ਇੰਚ ਜਗ੍ਹਾ ਨਹੀਂ ਜਿਹੜੀ ਜਿੱਥੇ ਜ਼ਰਖੇਜ਼ ਨਹੀਂ। ਅਤੇ ਇਹੋ ਜਿਹੀ ਜ਼ਮੀਨ ਜਿੱਥੇ ਹੋਵੇ ਅਤੇ ਉੱਥੇ ਬੰਦੇ ਭੁੱਖ ਨਾਲ ਮਰਨ, ਅਤੇ ਉੱਥੇ ਜਾ ਕੇ ਘਰੋਂ ਨਿਕਲੀ ਦਾ ਨਾ ਅਨਵਰ ਯਕੀਨ ਜਾਣ ਅਤੇ ਆਖੀ ਦਾ ਹੁਣ ਪਤਾ ਨਹੀਂ ਅੱਜ ਜਾ ਕੇ ਐਡੇ ਮਜ਼ਲੂਮ ਨੇ ਕੋਲ ਸ਼ਾਇਦ ਯਾਰ ਲਾ ਕਿਸੇ ਨੂੰ ਖੈਰ ਕਰੀ। ਸਵੇਰੇ ਉਹ ਜਿਹੜੇ ਅਮੀਪੁਰ ਨਾ ਬੰਗਲਾ ਆਇਆ ਉੱਥੋਂ ਆਣ ਕੇ ਬਾਹਰ ਨਿਕਲਣ ਨਹੀਂ ਦਿੰਦੇ। ਬੜਾ ਮਸਲਾ ਬਣਿਆ ਇਹ ਸਾਡਾ। ਅਸੀਂ ਸਾਰੇ ਇਜਤਮਾਹੀ ਤੌਰ 'ਤੇ ਮੈਂ ਵੀ ਹਾਂ, ਅਸੀਂ ਤੋਬਾ ਕਰੀਏ ਇਜਤਮਾਹੀ, ਅੱਲਾ ਸਾਡੇ ਤੋਂ ਖੁਸ਼ ਹੋ ਜਾਏ ਅਤੇ ਸਾਡੀਆਂ ਮੁਸ਼ਕਿਲਾਂ ਆਸਾਨ ਹੋ ਜਾਣ। ਅਤੇ ਮੇਰੇ ਭਰਾਓ ਬਸ ਆ ਰੋਣੇ ਨੇ ਕਦੀ ਅਸੀਂ ਰੋ ਲਈਦੇ ਨੇ। ਸਾਡਾ ਅੱਲਾ ਅੱਗੇ ਹੋ ਸਾਡੇ ਕੋਲ ਇਹਨਾਂ ਲੀਡਰਾਂ ਦੇ ਨਾ ਕੋਈ ਉਮੀਦ ਨਹੀਂ ਜੇ। ਇੱਥੇ ਤਾਂ ਜਿਹੜਾ ਉੱਚੀ ਸਾਹ ਲੈਂਦਾ ਉਹਦੇ ਤਾਂ 1700 ਮੈਨੂੰ ਨਾ ਇੱਥੋਂ ਫੜਾ ਲੈ ਜਾਣਾ ਅਨਵਰ ਨੂੰ, ਇਹਨੇ ਇੱਕ ਵਾਰੀ ਸੁਣਨਾ ਤਾਂ ਉਹਨੇ ਆਖਣਾ ਤੂੰ ਟੋਪੀ ਕੋਈ ਇੱਧਰ ਪਾਈ ਹੈ, ਹੁਣ ਆ ਜਰਸੀ ਪਾਈ ਆ, ਇਹ ਕਿਹਦੀ ਲਾਈ ਹੈ, ਤੂੰ ਮਿਸਰੀ ਨੇ ਆ ਜਾ ਇੱਧਰ। ਇੱਕ ਕੇਸ ਤੋਂ ਜਾਨ ਛੁੱਟੇਗੀ ਤਾਂ ਦੂਜੇ ਹੀ ਪਾ ਲੈਣਗੇ। ਅਤੇ ਇਹ ਹੈ ਵੀ ਜਿਹੜਾ ਜਾ ਕੇ ਉਹ ਆ ਥਾਣਾ ਨਹੀਂ ਸਾਡਾ ਸੰਦਲਬਾਰ, ਜਿਹੜੇ ਇੱਥੇ ਕਿਆੜਾ ਕੱਢੀ ਫਿਰਦੇ ਜੇ, ਉਹ ਇੱਕ ਮੇਰਾ ਬੇਲੀ ਉਹ ਸੁਲ੍ਹਾ ਉਹਨਾਂ ਦੀ ਹੋਣ ਵਾਲੀ ਸੀ। ਮੈਂ ਕਿਹਾ ਕਰ ਲਓ ਯਾਰ ਸੁਲ੍ਹਾ, ਮੈਂ ਤਾਂ ਅਮਨ ਪਸੰਦ ਆ, ਦੋਵੇਂ ਘਰ ਮੇਰੇ ਲੱਗਦੇ ਸਨ। ਉਹਨੇ ਆਖਿਆ ਨਹੀਂ ਮੈਂ 2000 ਥਾਣੇਦਾਰ ਨੂੰ ਦਿੱਤਾ। ਮੈਂ ਕਿਹਾ ਦਿੱਤਾ ਹੀ ਤਾਂ ਉਹਨੇ ਕਰਨਾ ਕੱਖ। ਉਹ ਆਣ ਕੇ ਫੜ ਕੇ ਲੈ, ਦੂਜੇ ਦਿਨ ਦੂਜੇ ਪੈ ਉਹਨਾਂ 20,000 ਦੇ ਦਿੱਤਾ। ਉਹਨਾਂ ਦੋਵਾਂ ਨੂੰ ਢੱਕ ਦਿੱਤੇ, ਉੱਥੇ 57 ਲੱਗ ਗਈ। ਉਹ ਦੋਵੇਂ ਪੈਰ ਹਨ ਉੱਥੇ ਨਾ, ਤੂੰ ਹੁਣ ਜਾ ਕੇ ਪਤਾ ਨਹੀਂ ਬੋਲਦੇ ਤੇ ਨਹੀਂ, ਐਵੇਂ ਝੂਠੀ ਸੱਜੀ ਕਰਕੇ ਨਾ ਸੁਲ੍ਹਾ। ਉਹਨਾਂ ਨੇ ਆਣ ਕੇ ਥਾਣੇ ਵਾਲਿਆਂ ਨੇ ਪੈਸੇ ਲੈਣੇ। ਇਹ ਜਿਹੜੇ ਚੌਂਕੀਆਂ ਥਾਣੇ ਵੀ ਹੋ ਜਾਣ ਨਾ, ਬੇੜਾ ਕਰਕੇ ਇਹਨਾਂ ਦਾ ਹੋ ਜਾ। ਅਸੀਂ ਆਪਣੀ ਸ਼ੌਕਤ ਆਪਣੀ ਹਿਫਾਜ਼ਤ ਆਪ ਕਰੀਏ। ਸਾਨੂੰ ਇਹ ਦਿੱਤਾ ਜਾਏ ਨਾ ਵੀ ਆਪਣੀ ਯਾਰ ਤੂੰ ਵੀ ਆਪਣੇ ਕੋਲ ਹਿਫਾਜ਼ਤ ਕਰ, ਮੈਂ ਵੀ ਕਰਾਂ। ਇਹਨਾਂ ਦੇ ਕੋਲ ਸ਼ਰੀਫ ਆ, ਇੱਥੋਂ ਇੱਕ ਰਜ਼ਾਕਾਰ ਜਿਹਾ ਛੱਡੇ ਹੁੰਦੇ ਆ ਸਾਡੇ ਪਿੰਡ ਦੇ ਵੀ। ਉਹ ਜਿਹੜਾ ਕੋਈ ਉੱਧਰੋਂ ਆਉਂਦਾ ਨਾ ਇਸ ਪੁੱਲ 'ਤੇ, ਉਹਨੂੰ ਜਿਹੜਾ ਕੋਈ ਅਣਜਾਣ ਹੁੰਦਾ ਡਾਕੂ ਜੋੜ ਨੂੰ ਆਂਦੇ ਕੱਖ ਨਹੀਂ। ਅਤੇ ਜਿਹੜਾ ਸ਼ਰੀਫ ਆਦਮੀ ਨੇ ਕਾਗਜ਼ ਕੱਢ, ਉਹ ਅਗਲੇ ਦਿਨ ਜਾ ਕੇ ਨਾ ਮੈਂ ਸਾਡੇ ਨਾ ਕੱਲ੍ਹ ਗਹਿਣ ਲਈਏ ਜਾ ਕੇ, ਉਹ ਸਾਡੇ ਫੌਜੀ ਹੋ ਗਈ ਨਾ ਸਾਰੇ ਗਹਿਣ ਲਈਏ।
ਉਹ ਮੈਂ ਫੋਨ ਕਰ ਕਰਕੇ ਮਰ ਗਿਆ ਵੀ ਉਹ ਹੁਣ ਇੱਥੋਂ ਜਾ ਕੇ ਮੋਟਰਵੇ ਸ਼ੋਰਕੋਟ ਨੇ, ਹੁਣ ਅਸੀਂ ਗਾੜ ਮੋੜ ਨੰਗੇ ਆ, ਅਸੀਂ ਜਵਾਨਾ ਬੰਗਲੇ ਕੋ ਗਏ। ਮੈਂ ਆਖਿਆ ਦੇਖਣੇ ਫਿਰ ਮੈਂ ਆਪਣੇ ਦਾ ਜੀ ਕੋਈ ਨਹੀਂ ਅਪੜੇ। ਉਹ ਮੈਂ ਹੋਇਆ ਕੀ ਆਂਦਾ ਜੀ ਉਹ ਜਿਹੜੀ ਹੈ ਸੀ ਨਾ ਵੈਗਨ ਉਹ ਪੁਲਿਸ ਵਾਲਿਆਂ ਡੱਕ ਲਈ ਵੀ ਤੁਸੀਂ ਉਹਦਾ ਜੀ ਕਸੂਰ ਇਹਨੂੰ ਜੁਰਮਾਨਾ ਪਾਓ। ਉਹ ਸਵਾਰੀਆਂ ਦਾ ਕੀ ਕਸੂਰ ਹੈ? ਇੰਨਾ ਜਾ ਕੇ 2-2 ਹਜ਼ਾਰ ਉਹਨਾਂ ਨੂੰ ਕਿਰਾਇਆ ਦਿੱਤਾ ਜਿਹੜੇ ਜ਼ਲੀਲ ਹੋਏ ਆ, ਤੇ ਕਰਨ ਵਾਲੇ ਕਿਹੜੇ ਨੇ? ਆ ਸਾਡੇ ਜਿਹੜੀ ਪੁਲਿਸ। ਤੇ ਦੱਸੋ ਇਹ ਪੁਲਿਸ ਜਿਹੜੀ ਹੈ ਵੀ ਦੱਸੋ ਗੈਰਤਮੰਦ ਬੰਦਾ ਆਂਦਾ ਨਹੀਂ ਬੰਬ ਬਣ ਕੇ ਇਹਨਾਂ ਨੂੰ ਉਡਾ ਦਿੱਤਾ ਜੇ ਸਰ ਜਾ ਕੇ ਔਰਤਾਂ ਦੀ ਬੇਸਵਾਰੀਆਂ ਦੀ ਬੇਸ਼ਰਮੀ ਕਰ। ਤੁਹਾਡੀ ਗੱਲ ਟੋਕਨੇ ਆ, ਜਦੋਂ ਕਿ ਰੇਟ ਲਿਸਟ ਲੱਗੇ ਨੇ ਸਬਜ਼ੀ ਵਾਲਿਆਂ ਦੇ ਵੀ ਲੱਗੇ, ਕਰਿਆਨੇ ਵਾਲਿਆਂ ਦੇ ਵੀ ਲੱਗੇ, ਇਹ ਖਾਦ ਵਾਲਿਆਂ ਦੇ ਕਿਉਂ ਨਹੀਂ ਲੱਗੇ ਤੇ ਥਾਣੇ ਵਾਲਿਆਂ ਦੇ ਕਿਉਂ ਨਹੀਂ ਲੱਗੇ? ਇੰਨੇ ਕੇਸ ਦਾ ਇੰਨਾ ਰੇਟ ਹੋਣਾ ਚਾਹੀਦਾ ਜਾਂ ਖਾਦ ਦੀ ਬੋਰੀ ਦਾ ਇੰਨਾ ਰੇਟ ਹੋਣਾ ਚਾਹੀਦਾ। ਟੀਅਰ ਗਾਰਡਰ ਵਾਲੇ ਆਪਣੀ ਮਰਜ਼ੀ ਨਾਲ ਦੇਣ ਡਏ ਨੇ, ਕਿਸੇ ਨੇ ਕੋਈ ਰੇਟ ਲਿਸਟ ਨਹੀਂ ਲਾਈ। ਅੱਛਾ ਆ ਜਿਹੜੀ ਇਹਦੀ ਗੱਲ ਇਹਦੇ ਵਾਸਤੇ ਮੈਂ ਇਹ ਦੱਸਣਾ ਵੀ ਜਿਹੜੇ ਰੇਟ ਲਿਸਟ ਲੱਗੇ ਨੇ ਉਹਨਾਂ ਦੇ ਸਾਨੂੰ ਦਿੰਦੇ ਨੇ। ਉਹ ਆਂਦੇ ਨੇ ਅਸੀਂ ਯਾਦ ਦੇਣੇ, ਦਿੰਦੇ ਉਹ ਕਿੱਥੇ ਨੇ? ਇਸੇ ਵਾਸਤੇ ਹਕੂਮਤਾਂ ਨਹੀਂ ਕਾਮਯਾਬ ਯਾਰ ਗੱਲ ਪਤਾ ਕੀ ਉਹਨਾਂ ਨੂੰ ਉੱਥੇ ਹਿੱਸਾ ਉਹਨਾਂ ਨੂੰ ਘਰ ਬੈਠਿਆਂ ਮਿਲਣ ਡਿਆ ਵਾ ਤੇ ਰੇਟ ਲਿਸਟ ਚੈੱਕ ਕਿੰਨੇ ਕਰਨੇ ਆ ਕੇ ਤੇ ਉੱਥੇ ਰੇਟ ਸ਼ੌਕਤ ਦਾ ਗੱਲ ਪਤਾ ਕੀ ਹੈ? ਅਸੀਂ ਜਾ ਕੇ ਇਨਸਾਫ ਕਿੱਥੋਂ ਲੈਣਾ? ਮੈਂ ਹੁਣ ਉੱਥੇ ਜਾਵਾਂ ਜਿੱਥੋਂ ਜਾਂ ਖਾਦ ਵਾਲੇ ਜੇ ਮੈਂ ਨਾ ਕੇਸ ਕਰ ਹੀ ਦੇਣਾ ਮੈਂ ਵਕੀਲ ਦੀ ਫੀਸ ਕਿੱਥੇ ਮੈਂ ਭਰਾਂ? ਉਹ ਵਕੀਲ ਜੇ ਲੱਖਾਂ ਦੇ ਨਾਲ ਲੈਂਦੇ ਮੈਂ ਜੋ ਫੀਸ ਭਰਨੀ ਤੇ ਮੈਂ ਇਹਨਾਂ ਨੂੰ 1000 ਦੇ ਲਵਾਂ, ਮੈਂ ਵਕੀਲ ਦੀ ਫੀਸ ਭਰਨ ਜੋਗਾ ਹੈ ਵਾਂ? ਵਕੀਲਾਂ ਨੇ ਅੰਨ ਪਾਇਆ ਹੀ, ਵਕੀਲਾਂ ਨੇ ਅੰਨ ਪਾਇਆ ਤੇ ਆਵਾਮ ਵੀ ਤਾਂ ਵੇਖ ਲਿਆ ਕਰੇ ਨਾ ਵੀ ਕਿਹੜਾ ਵਕੀਲ ਅਸੀਂ ਯੂਜ਼ ਕਰਦੇ ਪਏ ਆ ਵੀ ਇਹ ਇਸ ਕਾਬਿਲ ਹੈ ਵੀ ਕਿ ਨਹੀਂ। ਐਵੇਂ ਮੂੰਹ ਮੰਗੀਆਂ ਤੇ ਦੇ ਹੀ ਜਾਂਦੇ, ਅੱਗੋਂ ਪਤਾ ਵੀ ਤੇ ਲੱਗੇ ਨਾ ਆ ਵਕੀਲ ਕੰਮ ਕਰਨ ਵਾਲਾ ਤੇ ਅਸੀਂ ਆ ਇੰਨੀ ਉਹਨੂੰ ਫੀਸ ਦੇਣ ਡਿਆ ਤੇ ਉਹਦੇ ਕੋਲ ਕੰਮ ਲੈਣਾ। ਹਾਂ ਉਹ ਨਾ ਜਿਹੜੇ ਸਾਡੇ ਸਾਰੇ ਵਕੀਲ ਵੀ ਨਹੀਂ ਜਿਹੜੇ ਮੇਰੇ ਸ਼ਾਗਿਰਦ ਮੇਰੇ ਜਿਹੜਾ ਅਨਵਰ ਬੜੀ ਸੋਹਣੀ ਗੱਲ ਕੀਤੀ ਹੈ, ਜਿਵੇਂ ਤੁਸੀਂ ਉਹ ਸ਼ਾਗਿਰਦ ਨਾ ਮੇਰੇ ਵਕੀਲ ਏਡੇ ਜਿਹੜੇ ਨੇ ਸਾਰੇ ਮੇਰੇ ਆ ਜਿੰਨੇ ਵੀ ਨੇ ਇੱਥੇ ਇਹ ਸਾਰੇ ਮੇਰੇ ਕੋਲ ਪੜ੍ਹੇ ਨੇ, ਪਰ ਸਾਡੀ ਹਰੇ ਅਸੀਂ ਨਹੀਂ ਸਹੀ ਪੜ੍ਹਾਇਆ। ਉਹ ਜਿਨ੍ਹਾਂ ਨੂੰ ਅਸੀਂ ਵਕੀਲ ਬਣਾ ਕੇ ਕੀਤਾ ਹੀ ਨਾ ਉਹਨਾਂ ਹੀ ਸੰਗ ਅੱਡੇ ਨੇ, ਐਡੇ ਐਡੇ ਅੱਗੇ ਅੱਡੇ ਨਹੀਂ ਤਾਂ ਹੈ ਵੀ ਕਿਸੇ ਨੂੰ ਸਹੀ ਜਿਹੜਾ ਕੰਮ ਹੈ ਨਾ ਉਹ ਤਾਂ ਨਹੀਂ ਉਹ ਦੱਸਦੇ ਜੇ ਸਾਡੇ ਸ਼ੀਰ ਨੇ। ਅਤੇ ਉਂਝ ਐਵੇਂ ਮੈਂ ਤੈਨੂੰ ਆਹ ਵੀਡੀਓ ਬੰਦ ਹੁੰਦੀ ਹੈ ਨਾ ਅਤੇ ਤੇਰੇ ਕੋਲ ਵਕੀਲ ਦੀ ਕਿਸੇ ਤੋਂ ਸਹੀ ਦਾ ਪੁੱਛ ਲਈਦਾ, ਸ਼ਾਇਦ ਇਹਦਾ ਕੋਈ ਵਾਕਫ ਹੋਏ। ਸਾਡੇ ਹਰ ਮਹਿਕਮੇ ਦੇ ਵਿੱਚ ਅੱਛੇ ਬੰਦੇ ਹੈਗੇ ਨੇ। ਹੁਣ ਮੈਂ ਤੁਹਾਨੂੰ ਆਪਣੀ ਮਿਸਾਲ ਦਿੰਦਾ, ਮੈਂ ਵੀ ਇੱਕ ਉਸਤਾਦ ਦਾ ਸ਼ਾਗਿਰਦ ਹੈਗਾ। ਹੁਣ ਮੇਰੀ ਇੰਨੀ ਉਮਰ ਹੋ ਗਈ, ਮੈਂ ਸਿਗਰਟ ਪੀਂਦਾ ਸਾਂ। ਉਸਤਾਦ ਨੂੰ ਹਜੇ ਵੀ ਜਦੋਂ ਮੇਰੇ ਸਾਹਮਣੇ ਆ ਜਾਂਦੇ ਤੇ ਮੈਂ ਸਿਗਰਟ ਆਰਾਮ ਨਾਲ ਪਿੱਛੇ ਭੋਰ ਦੇਣਾ। ਕਦਰ ਕਰਨੀ ਚਾਹੀਦੀ ਆਪਣੇ ਉਸਤਾਦ ਦੀ। ਅਸੀਂ ਆਪਣੇ ਉਸਤਾਦ ਦੀ ਵਾਲਦੈਨ ਦੀ ਕਦਰ ਨਹੀਂ ਕਰਾਂਗੇ ਤੇ ਫਿਰ ਸਾਡਾ ਇਹੀ ਹਾਲ ਹੋਣਾ ਜਿਹੜਾ ਹੋ ਰਿਹਾ। ਜਦੋਂ ਅਸੀਂ ਅੱਛੇ ਲੀਡਰ ਦੀ ਨਹੀਂ ਕਦਰ ਕਰਦੇ ਪਏ ਉਹਨੇ ਉਹ ਅੱਛਾ ਲੀਡਰ ਹੁਣ ਆ ਵੀਡੀਓ ਖਤਮ ਹੁੰਦੇ ਨਾ ਤੇ ਪੁੱਛ ਲਾਂਗੇ ਸਿਆਣੇ ਬੰਦੇ ਤੋਂ ਨਾ, ਇਹ ਇਲਮ ਹੀ ਸਾਨੂੰ ਹੋਣਾ। ਮੇਰੇ ਭਰਾਓ ਅਸੀਂ ਨਾ ਇਹ ਦੂਜੀ ਵੀਡੀਓ ਦੇ ਵਿੱਚ ਫਿਰ ਉਹਨੇ ਅਗਾਂ ਚੱਲਦੇ ਹਾਂ। ਹੁਣ ਅਸੀਂ ਨਾ ਇਹ ਜ਼ਰਾ ਹੋ ਗਈ 12-14 ਮਿੰਟ ਹੋ ਗਏ ਨੇ। ਅੱਲਾ ਤੁਹਾਨੂੰ ਜਿੱਥੇ ਵੀ ਸੁੱਖ ਰਹੋ। ਅਸੀਂ ਆਪਣੀਆਂ ਜਿਹੜੀਆਂ ਸਨ ਹਵਾੜਾਂ ਅਨਵਰ ਨੇ ਵੀ ਕੱਢ ਲਈਆਂ, ਮੈਂ ਵੀ ਕਰ ਜਿੱਥੇ ਅੱਲਾ ਤੁਹਾਨੂੰ ਸੁੱਖ ਰਹੇ। ਅਸਲਾਮ ਵਾਲੇਕੁਮ।